ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਦੁਬਈ ਤੋਂ ਗੁਰਜੀਤ ਸਿੰਘ ਜੀ ਦਾ। ਇਹ ਲਿਖਦੇ ਹਨ, ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਫਤਿਹ ਦਿਵਸ ਨੂੰ ਖਾਲਿਸਤਾਨ ਡੇ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਤਾਜਪੋਸ਼ੀ ਨੂੰ ਖਾਲਿਸਤਾਨ ਡੇ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ ਜਾਂ ਫਿਰ 1986 ਸਰਬੱਤ ਖਾਲਸਾ ਵੱਲੋਂ ਸ਼੍ਰੀ ਅੰਮ੍ਰਿਤਸਰ ਅਕਾਲ ਤਖਤ ਤੇ ਹੋਏ ਖਾਲਿਸਤਾਨ ਐਲਾਨਨਾਮੇ ਵਾਲੇ ਦਿਨ ਨੂੰ ਖਾਲਿਸਤਾਨ ਡੇ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ। ਆਪ ਜੀ ਸਮੂਹ ਸਿੱਖ ਜਥੇਬੰਦੀਆਂ ਨਾਲ ਸਲਾਹ ਕਰਕੇ ਇਸ ਦਿਨ ਦਾ ਐਲਾਨ ਕਰੋ ਜੀ। ਇਸ ਦਾ ਐਲਾਨ ਤੁਸੀਂ 25 ਤਾਰੀਖ ਨੂੰ ਯੂਨਾਈਟਿਡ ਨੇਸ਼ਨ ਅੱਗੇ ਹੋਣ ਵਾਲੀ ਰੈਲੀ ਵਿੱਚ ਕਰ ਸਕਦੇ ਹੋ। ਜੀ ਡਾਕਟਰ ਸਾਹਿਬ। ਵੀਰ ਗੁਰਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਦੁਬਈ ਤੋਂ ਲਿਖਿਆ ਜੀ। ਉਹਨਾਂ ਨੇ ਸਟੇਟ ਵਾਈ ਪੁੱਛਿਆ ਕਿ ਵੀ ਸਾਨੂੰ ਖਾਲਿਸਤਾਨ ਐਲਾਨ ਦਿਵਸ ਦਾ ਜਿਹੜਾ ਐਲਾਨ ਕਰਨਾ ਚਾਹੀਦਾ। ਉਹਨਾਂ ਨੇ ਤਰੀਕ ਵੀ 25 ਦਿੱਤੀ ਹੈ। ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ 25 ਤਰੀਕ ਦਾ ਦਿਨ ਉਹ ਦਿਨ ਹੈ ਜਿਸ ਦਿਨ ਭਾਰਤ ਦਾ ਕਾਤਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜੀ ਆਰਥਿਕ ਸਮਿਟ ਹੈ ਉਸ ਨੂੰ ਵੀ ਕਈ ਦਿਨ ਚੱਲਣੀ ਹੈ ਇਕਨੋਮਿਕਲ ਡਿਵੈਲਪਮੈਂਟ ਦੇ ਨਾਂ ਥੱਲੇ ਜੀ, ਉਸ ਨੂੰ ਸੰਬੋਧਨ ਕਰ ਰਿਹਾ ਔਰ ਉਸ ਦੇ ਨੂੰ ਚੈਲੰਜ ਕਰਦੇ ਆ ਫਰੀडम ਰੈਲੀ UN ਦੇ ਬਾਹਰ ਜਿਹੜੀ ਹੈ 10 ਤੋਂ ਲੈ ਕੇ ਆਲਮੋਸਟ 1-1.5 ਵਜੇ ਤੱਕ ਹੋਏਗੀ। ਔਰ ਅਸੀਂ ਜਿੱਥੇ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਜਿੱਥੇ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਇਸ ਦੇ ਵਿੱਚ ਸ਼ਮੂਲੀਅਤ ਦਾ ਸੱਦਾ ਦਿੰਦੇ। ਉੱਥੇ TV 84 ਵੱਲੋਂ ਵੀ ਇਸ ਪ੍ਰੋਗਰਾਮ ਨੂੰ ਅਸੀਂ ਲਾਈਵ ਕਵਰ ਕਰਾਂਗੇ ਔਰ ਕੁਛ ਹਿੱਸਾ ਜਿਹੜਾ ਰਿਕਾਰਡਡ ਵੀ ਹੋਏਗਾ ਉਹ ਬਾਅਦ ਦੇ ਵਿੱਚ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਜਾਏਗਾ ਜੀ। ਵੀਰ ਗੁਰਜੀਤ ਸਿੰਘ ਜੀ ਨੇ ਇਹ ਪੁੱਛਿਆ ਵੀ ਸਰਹੰਦ ਫਤਿਹ ਦਿਵਸ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਤਾਜਪੋਸ਼ੀ ਦਿਵਸ ਜਾਂ 1986 ਚ ਖਾਲਿਸਤਾਨ ਦਾ ਜਦੋਂ ਐਲਾਨਨਾਮਾ ਹੁੰਦਾ ਹੈ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਨੇ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਖੁਦ ਹੀ ਇਸ ਦਾ ਜਵਾਬ ਵੀ ਦਿੱਤਾ ਹੈ। ਸਰਹੰਦ ਫਤਿਹ ਦਿਵਸ ਵੀ ਮਨਾਉਣ ਦਾ ਜਿਹੜਾ ਜ਼ਿਆਦਾ ਅੱਜ ਕੱਲ੍ਹ ਅਕਾਲੀਆਂ ਜਾਂ BJP ਜਾਂ ਦੂਜਿਆਂ ਦਾ ਜ਼ੋਰ ਹੈ, ਮੈਂ ਸਮਝਦਾ ਵੀ ਈਵਨ ਇਹ ਵੀ ਸਰਹੰਦ ਫਤਿਹ ਬਹੁਤ ਵੱਡੀ ਇਤਿਹਾਸ ਦੀ ਘਟਨਾ ਹੈ ਪਰ ਅਲਟੀਮੇਟਲੀ ਗੱਲ ਤਾਂ ਖਾਲਸਾ ਰਾਜ ਦਾ ਸਥਾਪਿਤ ਹੋਣਾ ਫਤਿਹਗੜ੍ਹ ਸਾਹਿਬ 'ਚ ਇਹ ਅਲਟੀਮੇਟ ਸੀ ਜਿਸ ਦੇ ਉੱਤੇ ਫੋਕਸ ਹੋਣਾ ਚਾਹੀਦਾ ਸੀ ਕਿਉਂਕਿ ਸਰਹੰਦ ਫਤਿਹ ਨਾਲ ਅਸੀਂ ਹਿਸਟਰੀ ਦੇ ਚੈਪਟਰ ਦੀ ਗੱਲ ਤਾਂ ਕਰਦੇ ਪਰ ਇਸ 'ਚੋਂ ਖਾਲਸਾ ਰਾਜ ਗਾਇਬ ਕਰ ਦਿੱਤਾ ਗਿਆ ਔਰ ਜਿਹੜਾ ਦਿਨ ਵੀ ਐਸਟੈਬਲਿਸ਼ ਕੀਤਾ ਜਾਣਾ ਚਾਹੀਦਾ ਸੀ ਈਵਨ ਇਹਨਾਂ ਲਈ ਵੀ ਕਿਉਂਕਿ ਉਸ ਤੋਂ ਅਗਲੇ ਦਿਨ ਸਰਹੰਦ ਛੱਪੜ ਚਿੜੀ 'ਚ ਜੰਗ ਹੁੰਦਾ ਹੈ ਫਿਰ ਅਗਲੇ ਦਿਨ ਸਰਹੰਦ ਫਤਿਹ ਹੁੰਦੀ ਹੈ ਫਿਰ ਜਿਹੜਾ ਉਸ ਤੋਂ ਬਾਅਦ ਜਿਹੜਾ ਉਸ ਥਾਂ ਤੇ ਫਤਿਹਗੜ੍ਹ ਐਲਾਨ ਕੇ ਖਾਲਸਾ ਰਾਜ ਦੀ ਸਥਾਪਨਾ ਦਾ ਐਲਾਨ ਹੁੰਦਾ ਉਹ ਇਤਿਹਾਸ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਥਾਪਿਤ ਕੀਤਾ ਪਹਿਲਾ ਖਾਲਸਾ ਰਾਜ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ 1799 ਦੇ ਵਿੱਚ ਤਾਜਪੋਸ਼ੀ ਹਾਲਾਂ ਇਸ ਦੇ ਉੱਤੇ ਸਾਡੇ ਇਤਿਹਾਸਕਾਰਾਂ ਦੀਆਂ ਦੋ ਰਾਵਾਂ ਨੇ ਕਿ ਵੀ ਇਹ ਰਸਮ ਕਿੰਨੀ ਕੁ ਜਿਹੜੀ ਹੈ ਗੁਰਮਤ ਦੇ ਮੁਤਾਬਕ ਸੀ ਜਾਂ ਨਹੀਂ ਸੀ ਕਿਉਂਕਿ ਕੋਈ ਬਾਬਾ ਬੰਦਾ ਸਿੰਘ ਬਹਾਦਰ ਦੀ ਤਾਜਪੋਸ਼ੀ ਤਾਂ ਨਹੀਂ ਸੀ ਹੋਈ ਉਹ ਸਰਬੱਤ ਖਾਲਸਾ ਦਾ ਹੀ ਜਾਂ ਖਾਲਸਾ ਪੰਥ ਦੀ ਹਕੂਮਤ ਦਾ ਐਲਾਨ ਸੀ ਔਰ ਉਹੀ ਸਾਡੇ ਸਿੱਕੇ ਔਰ ਸ਼ਾਹੀ ਮੋਹਰਾਂ ਡੈਪਿਕਟ ਕਰਦੀਆਂ ਸੀ ਪਰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਹੌਲੀ ਫਿਰ ਸ਼ਖਸੀ ਰਾਜ ਵੱਲ ਵੱਧਦੇ ਚਲੇ ਗਏ ਨਤੀਜੇ ਦੇ ਤੌਰ ਤੇ ਸਾਰੀ ਤਾਕਤ ਪੈਲੇਸ 'ਚ ਆ ਗਈ ਪੈਲੇਸ ਇੰਟਰੀਗ ਹੋਈ ਕੰਸਪੀਰੇਸੀ ਸਾਜ਼ਿਸ਼ਾਂ ਹੋਈਆਂ ਡੋਗਰਾਗਰਦੀ ਦਾ ਦੌਰ ਚੱਲਿਆ ਤੇ 100 ਸਾਲ ਦੀ ਸਾਡੀ ਮਿਹਨਤ ਜਿਹੜੀ ਹੈ ਉਹ ਫਿਰ 10 ਸਾਲ 'ਚ 1739 ਤੋਂ 1839 ਤੋਂ 1849 ਦੇ ਵਿੱਚ ਘਰੇਲੂ ਖਾਨਾ ਜੰਗੀ ਦੇ ਹਵਾਲੇ ਹੋਈ। ਸੋ ਮੈਂ ਸਮਝਦਾ ਉਹ ਵੀ ਇੱਕ ਇਤਿਹਾਸ ਹੈ ਕਿ ਰਣਜੀਤ ਸਿੰਘ ਨੇ ਲਾਹੌਰ ਫਤਿਹ ਕੀਤਾ ਔਰ ਉਹਦੀ ਤਾਜਪੋਸ਼ੀ ਹੋਈ ਪਰ ਸਾਡੇ ਲਈ ਇਹੀ ਦਿਨ ਜਿਸ ਦਿਨ ਪੰਥ ਨੇ ਪਹਿਲਾਂ ਸਰਬੱਤ ਖਾਲਸਾ 26 ਜਨਵਰੀ 1986 ਨੂੰ ਕਰਕੇ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਦੁਨੀਆ ਦੇ ਦੇਸ਼ਾਂ ਨੂੰ ਮਾਨਤਾ ਦੇਣ ਦੀ ਮੰਗ ਕੀਤੀ ਔਰ ਇਸ ਦੇ ਵਿੱਚ ਹੀ ਇਹ ਸਾਡੀ ਪਾਲਿਸੀ ਸਟੇਟਮੈਂਟ ਵੀ ਹੈ ਭਵਿੱਖ ਦੇ ਸੰਵਿਧਾਨ ਦੀ ਵੀ ਔਰ ਭਵਿੱਖ 'ਚ ਖਾਲਿਸਤਾਨ ਦੀ ਸਟੇਟ ਦਾ ਕੀ ਰੂਪਰੇਖਾ ਵਾਲਾ ਪਾਰਟ ਹੋਏਗਾ। ਸੋ ਵੀਰ ਗੁਰਜੀਤ ਸਿੰਘ ਜੀ ਸਾਡੇ ਲਈ ਜਿਹੜਾ ਆਲਰੇਡੀ ਐਲਾਨਿਆ ਹੋਇਆ ਦਿਨ ਹੈ ਉਹਦੇ 'ਚ ਕਿਸੇ ਖਾਸ ਸਮਾਗਮ 'ਚ ਐਲਾਨ ਕਰਨ ਦੀ ਲੋੜ ਨਹੀਂ ਹੈ। 29 ਅਪ੍ਰੈਲ 1986 ਨੂੰ ਔਰ
ਜਿਹੜਾ ਅਗਲਾ ਸਾਲ ਆਏਗਾ 2016 ਇਹ 30ਵੀਂ ਐਨੀਵਰਸਰੀ ਵੀ ਹੋਏਗੀ ਖਾਲਿਸਤਾਨ ਐਲਾਨ ਦਿਵਸ ਦੀ। ਸੋ ਅਸੀਂ ਸਮਝਦੇ ਹਾਂ ਵੀ ਅਜੇ ਮਹੀਨਾ ਸਤੰਬਰ ਚੱਲ ਰਿਹਾ ਹੈ, ਜਿੱਥੇ ਜਿੱਥੇ ਵੀ ਸਿੱਖ ਸੰਗਤਾਂ ਨੇ ਪਹਿਲਾਂ ਹੀ ਮਾਰਕ ਕਰ ਲਓ ਇਸ ਦਿਨ ਨੂੰ ਉਸੇ ਸਪਿਰਿਟ 'ਚ, ਜਿਹੜਾ ਕਿ ਸਾਡਾ ਰਿਮਾਈਂਡਰ ਹੈ ਕਿ ਅਸੀਂ ਖਾਲਿਸਤਾਨ ਰਹਿਣਾ, ਇਹ ਸਾਡਾ ਰਿਜ਼ੋਲਵ ਹੈ, ਪ੍ਰਣ ਹੈ। ਸੋ 30ਵੀਂ ਵਰ੍ਹੇਗੰਢ ਜਿਹੜੀ ਖਾਲਿਸਤਾਨ ਐਲਾਨ ਦਿਵਸ ਦੀ 29 ਅਪ੍ਰੈਲ ਦੇ ਹਵਾਲੇ ਨਾਲ ਨੈਕਸਟ ਈਅਰ 2016 ਦੇ ਵਿੱਚ 29 ਅਪ੍ਰੈਲ ਨੂੰ ਇਸ ਦਿਨ ਵਜੋਂ ਹੀ ਮਨਾਇਆ ਜਾਏ। ਅਸੀਂ ਇੱਥੇ ਵੈਸੇ ਹਰ ਸਾਲ ਇਹਨੂੰ ਯਾਦ ਕਰਦੇ ਹਾਂ ਉਸੇ ਸਪਿਰਿਟ ਦੇ ਵਿੱਚ, ਪਰ 30th ਐਨੀਵਰਸਰੀ ਤੇ ਇਸ ਦੇ ਉੱਤੇ ਹੋਰ ਵੀ ਫੋਕਸ ਹੋਣਾ ਚਾਹੀਦਾ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ।